ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਪ੍ਰਭਜੋਤ ਸੰਧੂ ਜੀ, ਜੋ ਕਿ ਸਿਡਨੀ ਵਿੱਚ ਮੌਜੂਦ ਨੇ ਸਾਡੇ ਨਾਲ ਵੀਡੀਓ ਕਾਲ ਰਾਹੀਂ। ਸੋ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਪ੍ਰਭਜੋਤ ਸੰਧੂ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਹਮੇਸ਼ਾ ਜਦੋਂ ਵੀ ਖਬਰਾਂ ਦਾ ਸ਼ੁਰੂਆਤ ਹੁੰਦੀ ਹੈ ਜੀ, ਕਦੇ ਮਾੜੀਆਂ ਖਬਰਾਂ, ਮੰਦਭਾਗੀਆਂ ਖਬਰਾਂ ਹੁੰਦੀਆਂ, ਕਦੇ ਚੰਗੀਆਂ ਹੁੰਦੀਆਂ ਜੀ। ਸੋ ਉਸੇ ਤਰੀਕੇ ਨਾਲ ਹੀ ਸਾਡਾ ਵੀ ਜਿਹੜਾ ਲਹਿਜਾ ਹੁੰਦਾ ਚੇਂਜ ਹੋ ਜਾਂਦਾ ਜੀ। ਅੱਜ ਬੜੀ ਮੰਦਭਾਗੀ ਘਟਨਾ ਜਿਹੜੀ ਤਸਮਾਨੀਆ ਤੋਂ ਵਾਪਰੀ ਹੈ ਜੀ। ਪ੍ਰਾਇਮਰੀ ਸਕੂਲ, ਨਾਰਥ ਵੈਸਟ ਪ੍ਰਾਇਮਰੀ ਸਕੂਲ ਤਸਮਾਨੀਆ ਦਾ ਜੀ। ਕੱਲ ਦੀ ਘਟਨਾ ਇਹ। ਕੱਲ ਬੱਚੇ ਆਖਰੀ ਦਿਨ ਸੀਗਾ ਪ੍ਰਾਇਮਰੀ ਸਕੂਲ ਦੇ ਵਿੱਚ। ਜੰਪਿੰਗ ਕਾਸਲ ਦਾ ਇੰਤਜ਼ਾਮ ਕੀਤਾ ਗਿਆ ਸੀ। ਅਜਿਹੀ ਹਨੇਰੀ ਵਾਪਰੀ, ਅਜਿਹੀ ਹਵਾ ਆਈ ਜੀ, ਬੱਚਿਆਂ ਨੂੰ 32 ਫੁੱਟ ਤੱਕ ਉਚਾਈ ਤੱਕ ਉਡਾ ਕੇ ਲੈ ਗਈ। ਜਿਹੜੇ ਜਦੋਂ ਬੱਚੇ ਖੇਡ ਰਹੇ ਸਨ, ਉਹਨਾਂ ਦੇ ਵਿੱਚੋਂ ਲਗਾਤਾਰ ਜਿਹੜੇ 5 ਬੱਚੇ ਥੱਲੇ ਡਿੱਗੇ ਜੀ। ਉਹਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਬਾਕੀ ਜ਼ੇਰੇ ਇਲਾਜ ਨੇ। ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਸਾਡੇ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਨੇ ਵੀ ਇਸ ਘੜੀ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਜੀ। ਤੇ ਥੋੜੀ ਦੇਰ ਬਾਅਦ ਇਸ ਘਟਨਾ ਬਾਰੇ ਉਹ ਜਿਹੜਾ ਹੈਗਾ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਵਿਛੜੀਆਂ ਰੂਹਾਂ ਨੂੰ ਜਿਹੜਾ ਹੈਗਾ ਜੀ ਉਹ ਸ਼ਰਧਾਂਜਲੀ ਭੇਂਟ ਕਰਨਗੇ। ਦੇਖੋ, ਦਸੰਬਰ ਮਹੀਨਾ ਕ੍ਰਿਸਮਸ ਦਾ ਮਹੀਨਾ, ਖੁਸ਼ੀਆਂ ਵਾਲਾ ਮਹੀਨਾ ਗਿਣਿਆ ਜਾਂਦਾ ਆ। ਸਾਰੇ ਸਕੂਲ, ਸਾਰੇ ਜਿਹੜਾ ਭਾਈਚਾਰਾ ਆ ਉਹਦੇ ਵਿੱਚ ਆਪਣੇ ਢੰਗ ਨਾਲ ਪਾਰਟਿਸਿਪੇਟ ਕਰਦੇ ਨੇ। ਔਰ ਇਸ ਸੋਗਮਈ ਖਬਰ ਨੇ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਫੈਲਾ ਦਿੱਤੀ ਆ। ਹਰ ਅੱਖ ਜਿਹੜੀ ਆ ਉਹ ਨਾਮਿਆ ਇਸ ਨੂੰ ਦੇਖਦਿਆਂ ਹੋਇਆਂ। ਨਿੱਕੇ ਨਿੱਕੇ ਬੱਚੇ ਜਿਹੜੇ ਨੇ ਖੁਸ਼ੀਆਂ ਮਨਾਉਣ ਲਈ ਗਏ ਸੀਗੇ ਤੇ ਉਹਨਾਂ ਨੂੰ ਚਿੱਤ ਖਿਆਲ 'ਚ ਵੀ ਸੋਚਿਆ ਨਹੀਂ ਹੋਏਗਾ ਕਿ ਅਜਿਹਾ ਹਾਦਸਾ ਵਾਪਰ ਜਾਏਗਾ। ਹਾਦਸੇ ਭਾਵੇਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਅਸੀਂ ਇਹਨਾਂ ਤੋਂ ਬਚ ਨਹੀਂ ਸਕਦੇ, ਪਰ ਕੁਝ ਇੱਕ ਹਾਦਸੇ ਨੇ ਦਿਲ ਦਹਿਲਾ ਦੇਣ ਵਾਲੇ ਹੁੰਦੇ ਨੇ। ਤੋ ਇਹ ਹਾਦਸਾ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਆ। ਦੇਖੋ, ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ 5 ਬੱਚਿਆਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਵਿੱਚੋਂ 3 ਮੁੰਡੇ ਨੇ ਤੇ 2 ਬੱਚੀਆਂ ਨੇ। ਤੋ ਇਸ ਸੋਗਮਈ ਖਬਰ ਨੇ ਇੱਕ ਵਾਰ ਜਿਹੜਾ ਇਹ ਖੁਸ਼ੀਆਂ ਵਾਲਾ ਮਹੀਨਾ ਆ ਉਹਦੇ ਵਿੱਚ ਆਣ ਕੇ ਸਾਰਿਆਂ ਨੂੰ ਮਤਲਬ ਬੜੇ ਗੰਭੀਰ ਦੁੱਖ ਦੇ ਵਿੱਚ ਪਾ ਦਿੱਤਾ ਆ। ਹਰ ਸੰਵੇਦਨਸ਼ੀਲ ਅੱਖ ਜਿਹੜੀ ਆ ਉਹ ਨਾਮਾ ਹੈ ਇਸ ਮਸਲੇ ਦੇ ਵਿੱਚ। ਤੋ ਜਿਵੇਂ ਮੈਂ ਕਹਿ ਰਿਹਾ ਸਾਂ ਕਿ ਹਾਦਸੇ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਕੁਝ ਹਾਦਸੇ ਜਿਹੜੇ ਨੇ ਉਹ ਦਿਲ ਦਹਿਲਾ ਜਾਂਦੇ ਨੇ। ਇਹ ਬਿਲਕੁਲ ਦਿਲ ਦਹਿਲਾ ਜਾਣ ਵਾਲਾ ਹਾਦਸਾ ਆ। ਸਟੋਰਮ ਆਉਂਦੇ ਨੇ। ਸਾਨੂੰ ਪਿੰਡਾਂ ਦੇ ਵਿੱਚ ਨਿੱਕੇ ਹੁੰਦਿਆਂ ਦਾਦੀਆਂ ਕੋਲੋਂ ਸੁਣਦੇ ਹੁੰਦੇ ਸੀ, ਵਾਗ ਰੌਲਾ ਆਇਆ ਤੇ ਵਾਗ ਰੌਲਾ ਚੁੱਕ ਕੇ ਲੈ ਗਿਆ। ਇਹ ਆਪਣੇ ਇਸ ਦੇਸ਼ ਦੇ ਵਿੱਚ ਸਾਡੇ ਅੱਖੀਂ ਵੇਖਣ ਵਾਲੀ ਗੱਲ ਹੋਈ ਕਿ ਉਹ ਵਾਗ ਰੌਲਾ ਆਣ ਕੇ ਤੇ ਐਡੇ ਵੱਡੇ ਜੰਪਿੰਗ ਕੈਸਲ ਨੂੰ ਹੀ ਚੱਕ ਕੇ ਲੈ ਗਿਆ। ਸੋ ਇਹ ਕਿਸੇ ਨੇ ਕਿਆਸਿਆ ਵੀ ਨਹੀਂ ਹੋਏਗਾ ਕਿ ਇਸ ਤਰ੍ਹਾਂ ਦੀ ਗੱਲ ਇਹ ਵਾਪਰੇਗੀ। ਹੁਣ ਅਗਾਂਹ ਵਾਸਤੇ ਜਿਹੜਾ ਇਹ ਖੁਸ਼ੀਆਂ ਵਾਲੇ ਤਿਉਹਾਰ ਆਪਾਂ ਲੋਕੀ ਮਨਾਉਂਦੇ ਸੀ, ਜੰਪਿੰਗ ਕੈਸਲ ਮੰਗਾ ਕੇ ਲਿਆਉਂਦੇ ਸੀਗੇ, ਇਸ ਤੇ ਵੀ ਸਵਾਲੀਆ ਚਿੰਨ੍ਹ ਲੱਗ ਜਾਏਗਾ। ਸਰਕਾਰ ਉਹਨਾਂ ਦੇ ਉੱਤੇ ਸਕੰਜਾ ਵੀ ਕੱਸੇਗੀ, ਹੋਰ ਇਹਤਿਆਤ ਵੀ ਵਰਤਿਆ ਜਾਵੇਗਾ। ਅੱਜ ਇਸ ਦੁੱਖ ਦੀ ਘੜੀ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹਾਂ। ਦੁਆ ਕਰਦੇ ਹਾਂ ਕਿ ਜਿਹੜੇ ਜ਼ਖਮੀ ਹੋਏ ਨੇ ਉਹ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤਣ ਅਤੇ ਸਰਕਾਰ ਲੋੜੀਂਦੀਆਂ ਜਿਹੜੀਆਂ ਨੇ ਹਦਾਇਤਾਂ ਜਾਰੀ ਕਰੇ ਜਿਹੜੇ ਜੰਪਿੰਗ ਕੈਸਲ ਲਾਉਣ ਵਾਲਿਆਂ ਵਾਸਤੇ ਆ। ਔਰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੀ ਸੁਰੱਖਿਆ ਹਰ ਤਰੀਕੇ ਨਾਲ ਉਹ ਯਕੀਨੀ ਬਣਾਈ ਜਾਵੇ। ਜੀ ਜੀ। ਬੜੀ ਮੰਦਭਾਗੀ ਖਬਰ ਹੈ ਜੀ। ਦੱਸਿਆ ਜਾ ਰਿਹਾ ਕਿ ਪੁਲਿਸ ਆਫਿਸਰ ਜਿਹੜੇ ਉੱਥੇ ਆਏ ਸਨ, ਜਿਹੜੀਆਂ ਲੇਡੀਜ਼ ਆਈਆਂ ਸਨ, ਉਹ ਘਟਨਾ ਦਾ ਉਹ ਮੰਜ਼ਰ ਦੇਖ ਕੇ ਆਪ ਹੀ ਬੇਹੋਸ਼ ਹੋ ਕੇ ਗਿਰ ਗਈਆਂ, ਕਿਉਂਕਿ ਇੰਨਾ ਦਿਲ ਦਹਿਲਾਊ ਉੱਥੇ ਘਟਨਾਕ੍ਰਮ ਸੀ। ਸੋ ਸਾਰਾ ਆਸਟ੍ਰੇਲੀਆ ਇਸ ਸਮੇਂ ਸਦਮੇ ਦੇ ਵਿੱਚ ਹੈ ਜੀ। ਖਾਸ ਕਰਕੇ ਆਪਣੇ ਪ੍ਰਾਈਮ ਮਿਨਿਸਟਰ ਵੀ ਬਾਹਰ ਆਏ ਨੇ, ਉਹਨਾਂ ਨੇ ਵੀ ਕਿਹਾ ਇੱਕ ਦਿਲ ਦਹਿਲਾਊ ਘਟਨਾ ਹੈ। ਜਦੋਂ ਬੱਚੇ ਜੰਪਿੰਗ ਕਾਸਲ ਦੇ ਉੱਤੇ ਮਸਤੀ ਕਰ ਰਹੇ ਸਨ ਤੇ ਉਹਨਾਂ ਨੂੰ ਚੇਤੇ ਵੀ ਨਹੀਂ ਸੀ ਕਿ ਇਸ ਤੋਂ ਥੋੜੇ ਪਲਾਂ ਬਾਅਦ ਹੀ ਉਹਨਾਂ ਦੀ ਮੌਤ ਦਾ ਕਾਲ ਉਹਨਾਂ ਨੂੰ ਅੱਗੇ ਲੈ ਜਾਵੇਗਾ। ਸੋ ਬੜੀ ਦੁੱਖ ਭਰੀ ਤੇ ਮੰਦਭਾਗੀ ਘਟਨਾ ਜੀ। ਇਹ ਬਿਲਕੁਲ ਸਾਰਾ ਦੇਸ਼ ਇਸ ਘਟਨਾ ਕਾਰਨ ਸਦਮੇ ਦੇ ਵਿੱਚ ਹੈ। ਔਰ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਿਹੜੀ ਆ ਦੁੱਖ ਦਾ ਇਜ਼ਹਾਰ ਕੀਤਾ ਆ। ਇਹੋ ਜਿਹੇ ਮੌਕੇ ਦੇ ਉੱਤੇ ਤਾਂ ਮਤਲਬ ਕੋਈ ਵੀ ਜਿਹੜੀ ਸੰਵੇਦਨਸ਼ੀਲ ਅੱਖ ਆ ਉਹ ਨਮ ਹੋਣ ਤੋਂ ਨਹੀਂ ਰਹਿ ਸਕਦੀ। ਸੋ ਸਾਡੀਆਂ ਦੁਆਵਾਂ ਨੇ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਜ਼ਖਮੀ ਨੇ ਤੰਦਰੁਸਤ ਹੋ ਕੇ ਘਰ ਆਉਣ, ਤੇ ਜਿਹੜੇ ਸਾਨੂੰ ਵਿਛੋੜਾ ਦੇ ਕੇ ਜਾ ਚੁੱਕੇ ਨੇ
ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ। ਜੀ, ਗੱਲ ਕਰਦੇ ਹਾਂ ਜੀ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਦੇ ਬਹੁਤ ਸਾਰੇ ਵੇਰੀਐਂਟ ਆਏ ਨੇ, ਹੁਣ ਓਮਿਕਰੋਨ ਚੱਲ ਰਿਹਾ ਜੀ, ਪਰ ਕਰੋਨਾ ਵਾਇਰਸ ਜਿਹੜੇ 19 ਕੋਵਿਡ-19 ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵੀ ਬਹੁਤ ਸਾਰੇ ਕੇਸਿਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਫਿਰ ਤੋਂ ਆਉਣੇ ਸ਼ੁਰੂ ਹੋਏ ਆ, ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ 2213 ਕੇਸਾਂ ਤੋਂ ਵੱਧ ਕੇਸ ਆ ਚੁੱਕੇ ਨੇ ਜੀ, ਦੱਸਿਆ ਜਾ ਰਿਹਾ। ਤੇ ਨਾਲ ਹੀ ਕੁਇਨਸਲੈਂਡ ਦੇ ਵਿੱਚ ਵੀ 20 ਤੋਂ ਵੱਧ ਕੇਸ ਆਏ ਨੇ ਜੀ। ਸਾਡੇ ਪ੍ਰੀਮੀਅਰ ਅਨਾਸਟਾਸ਼ੀਆ ਨੇ ਸਵੇਰੇ ਐਮਸੀ ਕੀਤੀ ਹੈ ਜੀ, ਉਹਨਾਂ ਨੇ ਨਾਲ ਹੀ ਕਿਹਾ ਕਿ ਜਿਹੜੇ ਮਾਸਕ ਆ ਮੈਂਡੇਟਰੀ ਕਰ ਦਿੱਤੇ ਗਏ ਨੇ, ਲਾਜ਼ਮੀ ਕਰ ਦਿੱਤੇ ਗਏ ਨੇ। ਸੋ ਨਿਊ ਸਾਊਥ ਵੇਲਸ ਦੀ ਕਿਹੋ ਜਿਹੀ ਸਥਿਤੀ ਹੈ ਜੀ? ਇਸ ਚੰਦਰੇ ਕਰੋਨੇ ਨੇ ਜ਼ਿੰਦਗੀ ਜਿਹੜੀ ਆ ਉਹ ਬਿਲਕੁਲ ਖਿਲਾਰ ਦਿੱਤੀ ਹੋਈ ਸੀਗੀ ਪਿਛਲੇ ਲਗਭਗ 1 ਸਾਲ ਤੋਂ, ਔਰ ਮਸਾਂ ਹੀ ਜ਼ਿੰਦਗੀ ਮੁੜ ਲੀਹ ਤੇ ਆਈ ਸੀ ਜਦੋਂ 90% ਵੈਕਸੀਨੇਸ਼ਨ ਹੋਈ ਸੀ। ਵੈਕਸੀਨੇਸ਼ਨ ਹੋਣ ਤੋਂ ਬਾਅਦ ਇੱਕ ਭਰੋਸਾ ਜਿਹੜਾ ਆ ਸਾਰਿਆਂ ਵਿੱਚ ਆ ਗਿਆ ਸੀਗਾ ਕਿ ਹੁਣ ਇਹ ਅੱਗੇ ਤੋਂ ਨਹੀਂ ਫੈਲੇਗਾ, ਪਰ ਇਹਦਾ ਹੁਣ ਨਵਾਂ ਵੇਰੀਐਂਟ ਜਿਹੜਾ ਆ ਉਹ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਆ, 2200 ਕੇਸ ਇੱਕ ਦਿਨ ਦੇ ਆ ਜਾਣੇ, ਔਰ ਵਿਗਿਆਨੀਆਂ ਦਾ ਇਹ ਵੀ ਖਦਸ਼ਾ ਆ, ਇਹ ਵੀ ਕਿਹਾ ਜਾ ਰਿਹਾ ਵਿਗਿਆਨੀਆਂ ਵੱਲੋਂ ਕਿ 2000 ਦੇ 20,000 ਵੀ ਹੋ ਸਕਦੇ ਨੇ। ਕੋਈ ਵੀ ਜਿਹੜੀ ਇਦਾਂ ਦੀ ਇਨਫੈਕਸ਼ੀਅਸ ਡਿਸੀਜ਼ ਆ ਉਹਨੇ ਇੱਕ ਤਰ੍ਹਾਂ ਨਾਲ ਸਹਿਮ ਦੀ ਸਥਿਤੀ ਜਿਹੜੀ ਆ ਉਹ ਪੈਦਾ ਕਰ ਦੇਣੀ ਹੁੰਦੀ ਆ। ਸੋ ਇੱਕ ਤਰ੍ਹਾਂ ਮੁੜ ਤੋਂ ਜਿਹੜੀ ਲੋਕਾਈ ਆ ਉਹ ਸਦਮੇ ਦੇ ਵਿੱਚ ਆ, ਸਹਿਮ ਦੇ ਵਿੱਚ ਆ ਕਿ ਪਤਾ ਨਹੀਂ ਆਉਣ ਵਾਲੇ ਦਿਨ ਜਿਹੜੇ ਆ ਕਿਸ ਤਰ੍ਹਾਂ ਦੇ ਹੋਣਗੇ। ਸਰਕਾਰਾਂ ਆਪਣੇ ਵੱਲੋਂ ਸਿਰ ਤੋੜ ਯਤਨ ਕਰ ਰਹੀਆਂ ਨੇ, ਸੁਨੇਹੇ ਆ ਰਹੇ ਨੇ ਬੂਸਟਰ ਡੋਜ਼ ਵਾਸਤੇ, ਪਰ ਲੱਗਦਾ ਹੈ ਕਿ ਇੱਥੇ ਆ ਕੇ ਵਿਗਿਆਨ ਦੇ ਵੀ ਹੱਥ ਖੜੇ ਹੋਈ ਜਾਂਦੇ ਨੇ। ਸੋ ਅਸੀਂ ਉਮੀਦ ਇਹੀ ਕਰ ਸਕਦੇ ਹਾਂ, ਦੁਆ ਇਹੀ ਕਰ ਸਕਦੇ ਹਾਂ ਕਿ ਜਲਦੀ ਤੋਂ ਜਲਦੀ ਇਹਦਾ ਕੋਈ ਜਿਹੜਾ ਹੱਲ ਕੱਢ ਕੇ, ਕੋਈ ਇਹਦੀ ਵੈਕਸੀਨੇਸ਼ਨ ਕੱਢ ਕੇ ਇਹਨੂੰ ਮੁਕੰਮਲ ਤੌਰ ਤੇ ਇਸਦਾ ਖਾਤਮਾ ਕੀਤਾ ਜਾ ਸਕੇ। ਹੁਣ ਤੱਕ ਇਹਦਾ ਖਾਤਮਾ ਨਹੀਂ ਹੋ ਸਕਿਆ, ਸਿਰਫ ਇਹਦਾ ਪਰਹੇਜ਼ ਵਾਂਗੂ ਕੁਝ ਇਲਾਜ ਹੀ ਆ, ਜਿਵੇਂ ਕਿ ਸੁਣਨ ਚ ਆਇਆ ਹੁਣ ਕੁਇਨਜ਼ਲੈਂਡ ਵਾਲਿਆਂ ਨੇ ਮਾਸਕ ਜਿਹੜੇ ਲਾਗੂ ਕਰ ਦਿੱਤੇ ਨੇ। ਅਜੇ ਕੱਲ ਹੀ ਸਾਡੇ ਨਿਊ ਸਾਊਥ ਵੇਲ ਵਾਲਿਆਂ ਨੇ ਮਾਸਕਾਂ ਤੋਂ ਪਾਬੰਦੀ ਹਟਾਈ ਸੀਗੀ, ਔਰ ਲੱਗਦਾ ਇਹ ਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਪਾਬੰਦੀ ਦੁਬਾਰਾ ਲੱਗ ਜਾਣੀ ਆ। ਇਸ ਵੇਲੇ ਸਰਕਾਰਾਂ ਦਾ ਜਿਹੜਾ ਨਿਗਾਹ ਆ ਉਹ ਹੈ ਸਿਰਫ ਕ੍ਰਿਸਮਸ ਦੇ ਉੱਤੇ ਲੱਗੀ ਹੋਈ ਹੈ ਤੇ ਕ੍ਰਿਸਮਸ ਤੱਕ, ਕਿਉਂਕਿ ਇਹਨਾਂ ਦਾ ਸਾਡੀ ਦੀਵਾਲੀ ਵਰਗਾ ਇਹ ਤਿਉਹਾਰ ਹੈ, ਜਿਹੜਾ ਕ੍ਰਿਸਮਸ ਤਿਉਹਾਰ ਹੈ ਸਾਰੀ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਤੋ ਇਸ ਤਿਉਹਾਰ ਦੇ ਚੱਲਦਿਆਂ ਖੁਸ਼ੀਆਂ ਦਾ ਤਿਉਹਾਰ ਆ, ਸਾਰੇ ਜਿਹੜੇ ਨੇ ਆਪਣੇ ਖੁਸ਼ੀਆਂ ਸਾਂਝੀਆਂ ਕਰਦੇ ਨੇ। ਆਈ ਥਿੰਕ ਸਰਕਾਰ ਜਿਹੜੀ ਆ ਉਹ ਸਿਰਫ ਇਹੀ ਇਹਤਿਆਤ ਵਜੋਂ ਲੈ ਰਹੀ ਆ ਕਿ ਇੱਕ ਵਾਰ ਜਿਹੜਾ ਕ੍ਰਿਸਮਸ ਦਾ ਸਮਾਂ ਲੰਘ ਜਾਵੇ। ਉਮੀਦ ਕੀਤੀ ਜਾਂਦੀ ਹੈ ਕਿ ਕ੍ਰਿਸਮਸ ਦਾ ਨਵਾਂ ਸਾਲ ਲੰਘਣ ਤੋਂ ਬਾਅਦ ਜਿਹੜੀਆਂ ਮੁੜ ਤੋਂ ਪਾਬੰਦੀਆਂ ਜਿਹੜੀਆਂ ਉਹ ਦੁਬਾਰਾ ਲਾਗੂ ਹੋ ਜਾਣ ਦਾ ਖਦਸ਼ਾ ਆ। ਉਮੀਦ ਕਰੀਏ ਕਿ ਉਸ ਤੋਂ ਪਹਿਲਾਂ ਕੋਈ ਢੁਕਵਾਂ ਵੈਕਸੀਨੇਸ਼ਨ ਮਿਲ ਜਾਏ, ਕੋਈ ਢੁਕਵੇਂ ਢੰਗ ਨਾਲ ਇਹਦੇ ਨਾਲ ਨਜਿੱਠਣ ਦਾ ਸਰਕਾਰਾਂ ਆਪਣਾ ਉਦਮ ਕਰ ਲੈਣ ਤੇ ਅਸੀਂ ਮੁੜ ਤੋਂ ਦੁਬਾਰਾ ਜ਼ਿੰਦਗੀ ਜਿਹੜੀ ਆ ਉਹ ਖੜੋਤ ਵੱਲ ਨੂੰ ਜਾਣ ਦੀ ਬਜਾਏ ਮੁੜ ਜ਼ਿੰਦਗੀ ਧੜਕ ਸਕੇ। ਸਟੂਡੈਂਟਸ ਦੀ ਲਾਈਫ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਬਾਰਡਰ ਖੁੱਲੇ ਸਨ, ਫਲਾਈਟਾਂ ਥੋੜੀਆਂ ਲੀਹ ਤੇ ਆਈਆਂ ਸਨ, ਫਲਾਈਟਾਂ ਚੱਲਣ ਲੱਗ ਗਈਆਂ ਸਨ ਤੇ ਉਮੀਦ ਵੱਜ ਗਈ ਸੀ ਕਿ ਜਿਹੜੇ 2-2 ਸਾਲਾਂ ਤੋਂ ਸਟਕ ਹੋਏ ਨੇ ਆਪਣੇ ਦੇਸ਼ਾਂ ਦੇ ਵਿੱਚ, ਖਾਸ ਕਰਕੇ ਭਾਰਤ ਦੀ ਆਪਾਂ ਗੱਲ ਕਰਾਂਗੇ ਜੀ, ਭਾਰਤ ਦੇ ਵਿੱਚ ਆਪਣੇ ਸਟੂਡੈਂਟ ਕਿੰਨੇ ਸਟਕ ਹੋਏ ਸਨ ਤੇ ਥੋੜੀ ਆਸ ਵੱਜੀ ਸੀ ਉਹਨਾਂ ਨੂੰ ਆਸਟ੍ਰੇਲੀਆ ਆਉਣ ਦੀ, ਕਿਉਂਕਿ ਬਾਰਡਰ ਖੋਲੇ ਜਾ ਚੁੱਕੇ ਹਨ ਤੇ ਨਾਲ ਹੀ ਜਿਹੜੀਆਂ ਫਲਾਈਟਸ ਵੀ ਚੱਲ ਪਈਆਂ ਹਨ। ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਤੁਹਾਨੂੰ ਕਿਹੋ ਜਿਹੀ ਸਥਿਤੀ ਹੋ ਸਕਦੀ ਹੈ? ਦੇਖੋ, ਇਸ ਸਥਿਤੀ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਤਾਂ ਹਾਲ ਦੀ ਘੜੀ ਆਉਣਾ ਜਿਹੜਾ ਆ ਉਹ ਮੈਨੂੰ ਮੁਸ਼ਕਿਲ ਲੱਗਦਾ ਆ, ਪਰ ਜਿਹੜੇ ਜਿਨ੍ਹਾਂ ਵਿਦਿਆਰਥੀਆਂ ਕੋਲੇ ਆਲਰੇਡੀ ਵੀਜ਼ਾ ਅਜੇ ਵੈਲਿਡ ਹੈਗਾ ਸੀ ਉਹਨਾਂ ਨੂੰ ਇਹਨਾਂ ਨੇ 15 ਦਸੰਬਰ ਤੋਂ ਇੰਟਰਨੈਸ਼ਨਲ ਬਾਰਡਰ ਖੋਲੇ ਸੀ। ਉਹਦੇ ਵਿੱਚ ਹਾਲ ਦੀ ਘੜੀ ਕੋਈ ਤਬਦੀਲੀ ਦੇ ਸੰਕੇਤ ਨਹੀਂ ਆਏ ਸਰਕਾਰ ਵੱਲੋਂ। ਉਹਦੇ ਮੁਤਾਬਕ ਫਿਲਹਾਲ ਅਜੇ ਵੀ ਫਲਾਈਟਸ ਜਿਹੜੀਆਂ ਨੇ ਉਹ ਆ ਰਹੀਆਂ ਨੇ। ਪਰ ਇਸ ਕੋਵਿਡ ਵਾਲੇ ਦੌਰ ਨੇ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਕਰੀਅਰ ਹੀ ਖਤਮ ਕਰਕੇ ਰੱਖ ਦਿੱਤਾ। ਜਿਹੜੇ ਕੋਈ ਸਟੂਡੈਂਟ ਵੀਜ਼ਾ ਹੁੰਦਿਆਂ ਹੋਇਆ ਵਾਪਸ ਚਲੇ ਗਏ ਸੀ, ਉਹਨਾਂ ਦਾ ਵੀਜ਼ਾ ਖਤਮ ਹੋ ਗਿਆ, ਨਵਾਂ ਵੀਜ਼ਾ ਉਹਨਾਂ ਨੂੰ ਮਿਲ ਨਹੀਂ ਰਿਹਾ। ਉਹ ਜ਼ਿੰਦਗੀ ਦੇ ਅੱਧ ਵਿਚਾਲੇ ਹੋ ਗਏ ਨੇ। ਜਿਸ ਤਰ੍ਹਾਂ ਕਿ ਇੱਕ ਵਾਰ ਬੰਦਾ ਬਾਹਰ ਆ ਕੇ ਆਪਣੇ ਕੈਰੀਅਰ ਨੂੰ ਨਵੇਂ ਸਿਰੋਂ ਸ਼ੁਰੂਆਤ ਕਰਦਾ ਆ, ਜਦੋਂ ਮੁੜ ਕੇ ਉਹਨੂੰ ਵਾਪਸ ਆਪਣੇ ਦੇਸ਼ ਤੇ ਜਿਹੜਾ ਛੱਡ ਚੁੱਕਾ ਹੁੰਦਾ ਆ, ਉੱਥੇ ਉਹਨੇ ਆਪਣੇ ਕੈਰੀਅਰ ਦੀਆਂ ਆਪਸ਼ਨ ਸਾਰੀਆਂ ਡੰਪ ਕਰਤੀਆਂ ਹੁੰਦੀਆਂ ਨੇ। ਵੈਸੇ ਵੀ ਉੱਥੇ ਬੇਰੁਜ਼ਗਾਰੀ ਦਾ ਹਾਲ ਇਹ ਆ ਕਿ ਆਪਾਂ ਦੇਖ ਰਹੇ ਹਾਂ ਜਿੰਨੇ ਮੰਤਰੀ ਸਾਹਿਬਾਨ ਨੇ ਸਾਰਿਆਂ ਦੇ ਘਰਾਂ ਦੇ ਬੂਹਿਆਂ ਅੱਗੇ ਜਿਹੜੇ ਨੇ ਬੇਰੁਜ਼ਗਾਰਾਂ ਨੇ ਡੇਰੇ ਲਾਏ ਹੋਏ ਨੇ। ਬੇਰੁਜ਼ਗਾਰੀ ਇਸ ਚਰਮ ਸੀਮਾ ਤੱਕ ਪਹੁੰਚੀ ਹੋਈ ਹੈ ਕਿ ਆਮ ਸਧਾਰਨ ਬੱਚਾ ਉਹ ਉਮੀਦ ਨਹੀਂ ਕਰ ਸਕਦਾ ਕਿ ਸਾਨੂੰ ਕੋਈ ਨੌਕਰੀ ਜਿਹੜੀ ਆ ਉਹ ਮਿਲ ਜਾਵੇਗੀ।
ਜਿਹੜੀਆਂ ਵੀ ਨੌਕਰੀਆਂ ਨਿਕਲਦੀਆਂ ਨੇ ਉਹ ਸਿਆਸਤਦਾਨ ਆਪਣੇ ਚਹੇਤਿਆਂ ਨੂੰ ਦੇ ਜਾਂਦੇ ਨੇ। ਜੀ ਸੋ ਇਹ ਦੌਰ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਨਾਲ ਹਮਦਰਦੀ ਕੀਤੀ ਜਾ ਸਕਦੀ ਆ ਜਿਹੜੇ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੀ ਔਰ ਇਸ ਕੋਵਿਡ ਦੇ ਦੌਰ ਦੇ ਚੱਲਦਿਆਂ ਹੋਇਆਂ ਉਹ ਆਪਣੇ ਜਿਹੜੇ ਮਨ ਚਾਹੁੰਦਾ ਮਨ ਭਾਏ ਸੁਪਨੇ ਆ ਉਹ ਪੂਰੇ ਨਹੀਂ ਕਰ ਸਕਦੇ। ਸੋ ਆਉਣ ਵਾਲੇ ਦਿਨ ਜਿਹੜੇ ਆ ਉਹ ਦੇਖਣੇ ਹੋਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਕਿਸ ਤਰ੍ਹਾਂ ਇਸ ਚੀਜ਼ ਨੂੰ ਨਜਿੱਠਦੀਆਂ ਨੇ। ਸਰਕਾਰਾਂ ਦੀ ਹਮੇਸ਼ਾ ਪਹਿਲ ਹੁੰਦੀ ਆ ਕਿ ਆਪਣੇ ਦੇਸ਼ ਦੇ ਬਾਸ਼ਿੰਦਿਆਂ ਨੂੰ ਅਸੀਂ ਸੁਰੱਖਿਆ ਦੇ ਸਕੀਏ ਕਿਸੇ ਵੀ ਜਿਹੜੀ ਇਨਫੈਕਸ਼ੀਅਸ ਡਿਜ਼ੀਜ਼ ਤੋਂ। ਮੈਂ ਨਹੀਂ ਸਮਝਦਾ ਕਿ ਸਰਕਾਰ ਕੋਈ ਰਿਸਕ ਲਵੇਗੀ। ਸੋ ਜੇ ਇਹ ਕਰੋਨਾ ਜਿਹੜਾ ਆ ਕੋਵਿਡ ਦਾ ਨਵਾਂ ਵੇਰੀਐਂਟ ਇਸੇ ਤਰ੍ਹਾਂ ਹੀ ਅੱਗੇ ਅੱਗ ਵਾਂਗੂ ਵੱਧਦਾ ਰਿਹਾ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਵਿਦਿਆਰਥੀਆਂ ਦਾ ਜਿਹੜਾ ਆਉਣਾ ਉਹ ਸ਼ਾਇਦ ਸੰਭਵ ਅਜੇ ਨਾ ਹੋ ਸਕੇ। ਸੋ ਉਡੀਕ ਕਰਨੀ ਹੋਵੇਗੀ ਸਰਕਾਰ ਦੀਆਂ ਨੀਤੀਆਂ ਦੀ ਕਿ ਇਸ ਨਵੇਂ ਵੇਰੀਐਂਟ ਦੇ ਚੱਲਦਿਆਂ ਹੋਇਆਂ ਹਾਲਾਤ ਕਿਸ ਪਾਸੇ ਵੱਲ ਜਾਂਦੇ ਨੇ। ਹਾਲ ਦੀ ਘੜੀ ਜਿਹੜੇ ਬੱਚੇ ਵਿਚਾਰੇ ਇਸ ਆਸ ਉੱਤੇ ਬੈਠੇ ਸੀਗੇ ਕਿ ਹੁਣ ਹਾਲਾਤ ਠੀਕ ਹੋ ਗਏ ਨੇ ਤੇ ਅਸੀਂ ਮਾਰਚ ਤੋਂ ਬਾਅਦ ਅਸੀਂ ਇਧਰ ਨੂੰ ਰੁਖ ਕਰ ਲਵਾਂਗੇ, ਉਹਨਾਂ ਨੂੰ ਆਪਣੇ ਬਦਲਵੇਂ ਕਰੀਅਰ ਬਾਰੇ ਵੀ ਕੁਝ ਨਾ ਕੁਝ ਜਿਹੜਾ ਆ ਰਿਸਰਚ ਕਰ ਲੈਣੀ ਚਾਹੀਦੀ ਆ। ਇੱਕੋ ਚੀਜ਼ ਉੱਤੇ ਆਸ ਰੱਖ ਕੇ ਆਪਣੀ ਉਮਰ ਜਿਹੜੀ ਆ ਉਹ ਗਵਾਉਣੀ ਨਹੀਂ ਚਾਹੀਦੀ। ਨਾਲ ਨਾਲ ਇੱਧਰ ਵੀ ਨਿਗਾਹ ਰੱਖਣ ਕਿ ਜਦੋਂ ਇੱਧਰੋਂ ਸੰਕੇਤ ਮਿਲਣਗੇ ਸਰਕਾਰ ਵੱਲੋਂ ਕਿ ਹਾਂ ਇਹਨਾਂ ਨੇ, ਕਿਉਂਕਿ ਜ਼ਰੂਰਤ ਤਾਂ ਆਸਟ੍ਰੇਲੀਆ ਦੀ ਵੀ ਹੈਗੀ ਆ ਪਰ ਜ਼ਰੂਰਤ ਨਾਲੋਂ ਸਭ ਤੋਂ ਪਹਿਲੀ ਪਹਿਲ ਉਹਨਾਂ ਦੀ ਹੁੰਦੀ ਆ ਕਿ ਆਪਣੇ ਬਸ਼ਿੰਦਿਆਂ ਦੀ ਅਸੀਂ ਜਿਹੜੀ ਆ ਉਹ ਸੁਰੱਖਿਆ ਨੂੰ ਉਹ ਇੱਕ ਪਹਿਲੀ ਪਹਿਲ ਕਰਨੀ ਹੁੰਦੀ ਹੈ। ਤੋ ਦੇਖੋ ਲੈਟ ਅਸ ਹੋਪ ਫॉर द ਬੈਸਟ। ਜੇ ਕੱਲ ਨੂੰ ਹਾਲਾਤ ਠੀਕ ਹੁੰਦੇ ਨੇ ਤਾਂ ਵਿਦਿਆਰਥੀ ਜਿਹੜੇ ਆ ਉਹ ਉਹਨਾਂ ਦੇ ਵਾਸਤੇ ਰਾਹ ਖੁੱਲ ਸਕਦਾ ਆ। ਹਾਲ ਦੀ ਘੜੀ ਸਿਰਫ ਉਹੀ ਵਿਦਿਆਰਥੀ ਆ ਸਕਦੇ ਨੇ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈਗਾ ਆ। ਉਹ ਵੀ ਉਦੋਂ ਤੱਕ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਜਿਨ੍ਹਾਂ ਕੋਲ ਵੀਜ਼ੇ ਹੈਗੇ ਨੇ, ਟਿਕਟਾਂ ਬਹੁਤ ਮਹਿੰਗੀਆਂ ਨੇ, ਮਹਿੰਗੀ ਸਸਤੀ ਟਿਕਟ ਨਾ ਵੇਖੋ। 31 ਦਸੰਬਰ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਆਪਾਂ ਇੱਥੇ ਆ ਜਾਈਏ ਕਿਉਂਕਿ ਜਿਹੜੇ ਸੰਕੇਤ ਨੇ ਉਧਰ ਵੱਲ ਨੂੰ ਜਾ ਰਹੇ ਨੇ ਕਿ ਸ਼ਾਇਦ ਨਵੇਂ ਸਾਲ ਤੋਂ ਬਾਅਦ ਇਹ ਪਾਬੰਦੀਆਂ ਮੁੜ ਤੋਂ ਕਿਤੇ ਦੁਬਾਰਾ ਨਾ ਲੱਗ ਜਾਣ। ਜੀ ਜੀ ਬੜੀ ਬੜਮੁੱਲੀ ਜਾਣਕਾਰੀ ਦੇ ਰਹੇ ਹੋ ਪ੍ਰਭਜੋਤ ਸੰਧੂ ਜੀ, ਕਿਉਂਕਿ ਹਮੇਸ਼ਾ ਹੀ ਜਿਹੜੇ ਸਟੂਡੈਂਟਸ ਨੇ ਵਿਚਾਰੇ ਇਦਾਂ ਹੀ ਸੋਚਦੇ ਰਹਿੰਦੇ ਨੇ ਕਿ ਕੁਝ ਨਾ ਕੁਝ ਸਾਨੂੰ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਜਾਂ ਉੱਥੋਂ ਦੇ ਰੂਲ ਰੈਗੂਲੇਸ਼ਨ ਨੇ ਕੀ ਚੇਂਜਸ ਹੋਈਆਂ ਨੇ ਉਹਨਾਂ ਬਾਰੇ ਸਹੀ ਤੇ ਢੁਕਵੀਂ ਜਾਣਕਾਰੀ ਮਿਲਦੇ ਰਹੇ ਸਮੇਂ ਦੇ ਸਮੇਂ। ਸੋ ਉਸ ਤਰੀਕੇ ਨਾਲ ਆਪਣਾ ਕਾਰੋਬਾਰ ਕਰਨ। ਗੱਲ ਕਰਦੇ ਹਾਂ ਜੀ ਪੰਜਾਬ ਦੀ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਧ ਚੁੱਕਿਆ ਜੀ। ਲਗਾਤਾਰ ਸਿਆਸੀ ਪਾਰਟੀਆਂ, ਰਵਾਇਤੀ ਪਾਰਟੀਆਂ ਆਪਣਾ ਜ਼ੋਰ ਅਜ਼ਮਾ ਰਹੀਆਂ ਜੀ। ਲਗਾਤਾਰ ਹਰ ਸਿਆਸੀ ਪਾਰਟੀ ਦਾ ਇਹੀ ਜਿਹੜਾ ਕਹਿ ਲਓ ਵੀ ਐਲਾਨ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਕੱਢ ਦਿਆਂਗੇ, ਚੱਕ ਦਿਆਂਗੇ, ਨਸ਼ਾ ਜਿਹੜਾ ਹੈਗਾ ਨੌਜਵਾਨੀ ਪੀੜ੍ਹੀ ਨੂੰ ਸੁਧਾਰ ਦਿਆਂਗੇ। ਕੋਈ ਵੀ ਅਜਿਹੀ ਗੱਲ ਨਹੀਂ ਹੋਵੇਗੀ ਕਿ ਇਨ ਫਿਊਚਰ ਜਾ ਕੇ ਬੱਚਿਆਂ ਨੂੰ ਜਾਂ ਬੇਰੁਜ਼ਗਾਰਾਂ ਨੂੰ ਆਪਣੇ ਹੱਥਾਂ ਵੱਲ ਦੇਖਣਾ ਪਵੇਗਾ, ਅਸੀਂ ਇਹੋ ਜਿਹੇ ਰੁਜ਼ਗਾਰ ਦੇ ਮੌਕੇ ਲੈ ਕੇ ਆਵਾਂਗੇ। ਪਰ ਗੱਲ ਬਿਲਕੁਲ ਇਸ ਤੋਂ ਉਲਟ ਹੋ ਰਹੀ ਹੈ ਜੀ। ਰੈਲੀਆਂ ਹੋ ਰਹੀਆਂ ਨੇ ਜੀ। ਪਿਛਲੇ ਦਿਨੀ ਰਵਾਇਤੀ ਪਾਰਟੀਆਂ ਦੀ ਰੈਲੀਆਂ ਹੋਈਆਂ ਤਾਂ ਲੋਕੀ ਇੰਨੇ ਅਵੇਅਰ ਹੋ ਗਏ ਆ ਜੀ, ਖਾਸ ਕਰਕੇ ਕਿਸਾਨੀ ਧਰਨੇ ਤੋਂ ਬਾਅਦ ਜਿਹੜਾ ਇੱਕ ਕਹਿ ਲਓ ਆਪਾਂ ਵੀ ਫੇਰ ਬਦਲ ਹੋਇਆ ਪੰਜਾਬੀ ਨੌਜਵਾਨੀ ਦੇ ਵਿੱਚ। ਲੋਕੀ ਬਾਹਰ ਸੜਕਾਂ ਤੇ ਆ ਚੁੱਕੇ ਆ ਜੀ। ਕੱਲੀ ਗੱਡੀ ਨੂੰ ਖੋਲ ਕੇ ਘੇਰ ਕੇ ਦੇਖ ਰਹੇ ਸਨ ਤਾਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਜੀ ਉਹਨਾਂ ਤੋਂ, ਜਿਸ ਤੋਂ ਬਾਅਦ ਨੌਜਵਾਨਾਂ ਨੇ ਜਿਹੜੀਆਂ ਬੋਤਲਾਂ ਕੱਢ ਕੇ ਬਾਹਰ ਸੜਕਾਂ ਦੇ ਉੱਤੇ ਭੰਨੀਆਂ ਵੀ ਬਾਅਦ ਵਿੱਚ। ਦੇਖੋ ਮੈਂ ਆਪਣੇ ਹੋਸ਼ ਦੇ ਵਿੱਚ ਤਕਰੀਬਨ 8 ਤੋਂ 10 ਇਲੈਕਸ਼ਨਾਂ ਜਿਹੜੀਆਂ ਪੰਜਾਬ ਦੀਆਂ ਉਹ ਵੇਖ ਚੁੱਕਾ ਹਾਂ। ਹਰ ਇਲੈਕਸ਼ਨ ਦੇ ਵਿੱਚ ਇਹੀ ਜਿਹੜਾ ਆ ਪੈਂਤੜਾ ਰਵਾਇਤੀ ਪਾਰਟੀਆਂ ਵੱਲੋਂ ਅਪਣਾਇਆ ਜਾਂਦਾ ਆ ਕਿ ਇਲੈਕਸ਼ਨ ਦੇ ਨੇੜੇ ਆ ਕੇ ਸ਼ਰਾਬ ਦੇ ਦਰਿਆ ਜਿਹੜੇ ਆ ਉਹ ਵਗ ਪੈਂਦੇ ਨੇ, ਜਿਹੜੀਆਂ ਕੁਝ ਲਾਲਚ ਦੇ ਕੇ ਵੋਟਰਾਂ ਨੂੰ ਆਪਣੇ ਵੱਲ ਭਰਮਾਇਆ ਜਾਂਦਾ ਆ। ਸੋ ਇਹ ਤਕਰੀਬਨ ਪਿਛਲੇ 40 ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਆ। ਤੇ ਉਹ ਹੁਣ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਕੁਝ ਇੱਕ ਜਿਹੜਾ ਆ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਜੁੜੇ ਸੀਗੇ, ਨੌਜਵਾਨ ਬੱਚੇ ਜੁੜੇ ਸੀਗੇ, ਉਹਨਾਂ ਦੇ ਵਿੱਚ ਜਾਗਰਤੀ ਆਈ ਆ, ਜਾਗਰੂਕ ਹੋਏ ਨੇ। ਉਹਨਾਂ ਦੀ ਜਾਗਰੂਕਤਾ ਦਾ ਅਸੀਂ ਪ੍ਰਤੱਖ ਪ੍ਰਮਾਣ ਵੇਖਿਆ ਪਿਛਲੇ ਦਿਨੀ ਜਦੋਂ ਵੱਡੀ ਰੈਲੀ ਦੇ ਵਿੱਚ ਕਿਸੇ ਇੱਕ ਪਾਰਟੀ ਦੀ ਵੱਡੀ ਰੈਲੀ ਵੱਲ ਲੋਕੀ ਜਾ ਰਹੇ ਸੀਗੇ ਤੇ ਉਹਨਾਂ ਦੀਆਂ ਗੱਡੀਆਂ ਦੇ ਵਿੱਚੋਂ ਪੇਟੀਆਂ ਸ਼ਰਾਬ ਦੀਆਂ ਨਿਕਲੀਆਂ ਔਰ ਉਹਨਾਂ ਨੌਜਵਾਨਾਂ ਨੇ ਉਹਨਾਂ ਨੂੰ ਬਰਾਮਦ ਕਰਕੇ ਤੇ ਉਸ ਚੀਜ਼ ਨੂੰ ਸਾਹਮਣੇ ਲੈ ਕੇ ਆਂਦਾ। ਸੋ ਇਹ ਜਾਗਰੂਕਤਾ ਜਿਹੜੀ ਆ ਇਹ ਘਰ ਘਰ ਪਹੁੰਚੇ, ਇਹ ਅਸੀਂ ਦੁਆ ਕਰਦੇ ਹਾਂ। ਸਾਡੇ ਜਿਹੜੇ ਵੋਟਰ ਆ ਉਹ ਇੰਨੇ ਕੁ ਜਾਗਰੂਕ ਹੋ ਜਾਣ ਕਿ ਉਹ ਸਰਕਾਰ ਦੀਆਂ ਜਿਹੜੀਆਂ ਭਰਮਾਉਣ ਵਾਲੀਆਂ ਨੀਤੀਆਂ ਵੱਲ ਨਾ ਵੇਖਣ, ਇਹ ਵੇਖਣ ਕਿ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਅੱਗੇ ਕੀ ਕਰ ਸਕਦੇ ਨੇ
ਥੋੜੇ ਸਮੇਂ ਲਈ ਜਿਹੜੇ ਕੋਈ ਕਿਸੇ ਨੂੰ 5000 10000 20000 ਵੋਟ ਦੇ ਕੇ ਜਾਂ ਪੈਸੇ ਦੇ ਕੇ ਜਿਹੜੀਆਂ ਵੋਟਾਂ ਪਾਈਆਂ ਜਾਂਦੀਆਂ ਨੇ, ਉਹਦੇ ਨਾਲ ਉਹ ਇੱਕ ਤਰ੍ਹਾਂ ਨਾਲ ਜਿਹੜੇ ਇਹ ਪੋਲੀਟੀਕਲ ਪਾਰਟੀਆਂ ਵਾਲੇ ਹੈਗੇ ਨੇ, ਇਹਨਾਂ ਨੇ ਸਿਆਸਤ ਨੂੰ ਇੱਕ ਧੰਦਾ ਬਣਾ ਲਿਆ ਹੋਇਆ। ਉਹਦੇ 'ਚ ਹੁਣ ਇਨਵੈਸਟਮੈਂਟ ਕਰਕੇ 5 ਸਾਲ ਉਹਨਾਂ ਨੇ ਸਰਕਾਰ ਨੂੰ ਔਰ ਤੁਹਾਡੇ ਜਿਹੜੇ ਦਿੱਤੇ ਹੋਏ ਟੈਕਸਾਂ ਵਾਲੀ ਰਕਮਾਂ ਨੂੰ ਉਹਨਾਂ ਨੇ ਖਾਣਾ ਹੁੰਦਾ ਹੈ। ਸੋ ਜੇ ਅਸੀਂ ਜਾਗਰੂਕ ਹੋ ਕੇ ਸਹੀ ਬੰਦਿਆਂ ਨੂੰ ਵੋਟਾਂ ਪਾਵਾਂਗੇ, ਜਿਹੜੇ ਅੱਗੇ ਆ ਕੇ ਕੁਝ ਪੰਜਾਬ ਦਾ ਸਵਾਰ ਸਕਣ, ਕਿਉਂਕਿ ਇਸ ਵੇਲੇ 3-4 ਲੱਖ ਕਰੋੜ ਦਾ ਕਰਜ਼ਾ ਜਿਹੜਾ ਆ ਉਹ ਪੰਜਾਬ ਦੇ ਸਿਰ ਦੇ ਉੱਤੇ ਆ। ਉਹ ਕਿਸੇ ਸਰਕਾਰ ਤੇ ਨਹੀਂ ਕਰਜ਼ਾ ਹੁੰਦਾ, ਉਹ ਜਿਹੜੇ ਦੇਸ਼ ਦੇ ਜਿਹੜੇ ਬਸ਼ਿੰਦੇ ਆ ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਹੁੰਦਾ ਹੈ। ਜੀ ਉਹਦੇ ਬਾਰੇ ਕੋਈ ਵੀ ਜਿਹੜੀ ਪਾਰਟੀ ਆ ਆਪਣੀ ਕੋਈ ਠੋਸ ਨੀਤੀ ਨਹੀਂ ਪੇਸ਼ ਕਰ ਰਹੀ। ਹੜਕੰਪ ਮਚਿਆ ਹੋਇਆ ਆ, ਹਰ ਇੱਕ ਨੂੰ ਰੋਜ਼ ਨਵੇਂ ਤੋਂ ਨਵਾਂ ਲਾਲਚ ਦਿੱਤਾ ਜਾ ਰਿਹਾ। ਕੋਈ ਕਹਿ ਰਿਹਾ ਕਿ ਅਸੀਂ 1000 ਰੁਪਇਆ ਦਿਆਂਗੇ, ਕੋਈ ਕਹਿੰਦਾ ਜੀ ਅਸੀਂ ਫਲਾਣੀ ਚੀਜ਼ ਮਾਫ ਕਰ ਦਿਆਂਗੇ, ਢਿੰਗਰੀ ਮਾਫ ਕਰ ਦਿਆਂਗੇ। ਪਰ ਇਹਨਾਂ ਦੀਆਂ ਨੀਤੀਆਂ ਘੜਨ ਵਾਲੇ ਪਾਸੇ ਨਹੀਂ ਜਾਇਆ ਜਾਂਦਾ ਕਿ ਲੋਕਾਂ ਨੂੰ ਰੁਜ਼ਗਾਰ ਹੀ ਦੇ ਦਿੱਤਾ ਜਾਵੇ ਤਾਂ ਕਿ ਕਿਸੇ ਨੂੰ ਸਰਕਾਰ ਦੇ ਮੂੰਹ ਵੱਲ ਵੇਖਣਾ ਨਾ ਪਵੇ। ਹਰ ਬੰਦਾ ਆਪਣੇ ਰੁਜ਼ਗਾਰ ਤੋਂ ਆਪਣੀ ਜਿਹੜੀ ਆ ਉਹ ਘਰ ਦੀ ਜਿਹੜੀ ਘਰ ਨੂੰ ਚਲਾ ਸਕੇ, ਆਪਣਾ ਖਾਣ ਪੀਣ ਚਲਾ ਸਕੇ। ਏਦਾਂ ਦੀਆਂ ਨੀਤੀਆਂ ਵੱਲ ਧਿਆਨ ਕਿਸੇ ਵੀ ਪਾਰਟੀ ਦਾ ਨਹੀਂ ਹੈਗਾ। ਸੋ ਅਸੀਂ ਹੁਣ ਜਿਹੜੀ ਇਹ ਤਬਦੀਲੀ ਆਈ ਆ, ਅਜੇ ਵੇਖਣਾ ਹੋਏਗਾ ਕਿ ਜਿਹੜਾ ਕਿਸਾਨ ਮੋਰਚੇ ਵਾਲੀਆਂ ਜਥੇਬੰਦੀਆਂ ਨੇ ਉਹ ਕੀ ਫੈਸਲਾ ਲੈਂਦੀਆਂ ਨੇ। ਉਹਨਾਂ ਦੇ ਫੈਸਲੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪੋਜ਼ਿਟਿਵ ਜਿਹੜੀ ਆ ਉਹ ਤਬਦੀਲੀ ਆਉਣ ਦੀ ਸੰਭਾਵਨਾ ਹੈਗੀ ਆ। ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ। ਹੁਣ ਤਾਂ ਤਕਰੀਬਨ ਘੰਟੇ ਹੀ ਰਹਿ ਗਏ ਨੇ ਵੀ ਜਿਵੇਂ ਕਿਤੇ ਵੀ ਆਚਾਰ ਸੰਹਿਤਾ ਕੋਡ ਆਫ ਕੰਡਕਟ ਲੱਗਣ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਇਲੈਕਸ਼ਨਾਂ ਡਿਕਲੇਅਰ ਹੋ ਜਾਣ ਦੀ ਉਮੀਦ ਆ। ਸੋ ਆਉਣ ਵਾਲੇ ਜਿਹੜੇ 15-20 ਦਿਨ ਆ ਬਹੁਤ ਦਿਲਚਸਪ ਹੋਣਗੇ। ਸਾਡੀ ਦੁਆ ਆ ਕਿ ਪੰਜਾਬ ਦੇ ਵੋਟਰ ਇੰਨੇ ਕੁ ਜਾਗਰੂਕ ਹੋਣ ਕਿ ਉਹ ਨੀਤੀਆਂ ਦੇ ਆਧਾਰਿਤ ਜਿਹੜੀ ਆ ਵੋਟਾਂ ਪਾਉਣ, ਇਹ ਨਾ ਵੇਖਣ ਕਿ ਕਿਹੜੀ ਪਾਰਟੀ ਤੁਹਾਨੂੰ ਨਿੱਜੀ ਰੂਪ 'ਚ ਕੀ ਲਾਲਚ ਦੇ ਰਹੀ। ਜੀ ਬਹੁਤ ਬਹੁਤ ਧੰਨਵਾਦ ਪ੍ਰਭਜੋਤ ਸੰਧੂ ਜੀ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।